ਪੰਜਾਬੀ ਰੇਡੀਓ ਜੋ ਐਸ ਸੁਣ ਰਿਹਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਗੁਰਦੀਪ ਸਿੰਘ ਬੈਦੀ, ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਕਬੜ ਕੈਲੀਫੋਰਨੀਆ ਅਬਾਮਾ ਕੇਰ ਦੀ ਇੰਸ਼ੋਰੈਂਸ ਕਰਦੇ ਨੇ। ਜਰਨੈਲ ਸਿੰਘ ਜੀ ਲੈਨਵੁੱਡ ਤੋਂ, ਜਗਤਾਰ ਸਿੰਘ ਅਨੰਦਪੁਰੀ, ਫਰੀਮੌਂਟ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਗੱਲ ਕਰਦੇ ਹਾਂ ਪਾਕਿਸਤਾਨ ਦੇ ਵਿੱਚ ਜਿਹੜਾ ਕਸ਼ਮੀਰ ਆਕੂਪਾਈਡ ਆ ਉੱਧਰ ਜਿਸ ਤਰ੍ਹਾਂ ਬੰਦਿਆਂ ਨੇ ਉੱਥੇ ਕਰੋਪੀ ਕੀਤੀ ਪਈ ਆ, ਕੁਦਰਤ ਦੀ ਵੀ ਕਰੋਪੀ ਆ, ਭੁਚਾਲ ਦੇ ਨਾਲ ਬਹੁਤ ਨੁਕਸਾਨ। ਦੇਖੋ ਜੀ, ਇਹ ਕੱਲ ਸ਼ਾਮੀ ਕੋਈ 4:33 ਦੇ ਉੱਤੇ ਭੁਚਾਲ ਦੇ ਜਿਹੜੇ ਝਟਕੇ ਸੀ ਇਹ ਪੰਜਾਬ ਦੇ ਵਿੱਚ ਵੀ ਕਾਫੀ ਮਹਿਸੂਸ ਕੀਤੇ ਗਏ। ਨਾ ਸਿਰਫ ਪੰਜਾਬ ਬਲਕਿ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਤੱਕ ਲੋਕ ਜਿਹੜੇ ਸੀਗੇ ਜੀ ਉਹ ਆਪਣੇ ਘਰਾਂ ਤੋਂ ਬਾਹਰ ਆ ਗਏ ਇਹ ਜਦੋਂ ਭੁਚਾਲ ਆਇਆ। ਔਰ ਇਹ ਕੋਈ 5.8 ਤੀਬਰਤਾ ਦਾ ਜਿਹੜਾ ਜੀ ਉਹ ਭੁਚਾਲ ਦੱਸਿਆ ਗਿਆ। ਇਹਦਾ ਜਿਹੜਾ ਕੇਂਦਰ ਬਿੰਦੂ ਸੀਗਾ ਜੀ ਇਹ ਪੈਂਦਾ ਮੀਰਪੁਰ ਪਾਕਿਸਤਾਨ ਆਕੂਪਾਈਡ ਕਸ਼ਮੀਰ ਆ, ਜਿੱਥੇ ਇਹਦਾ ਕੇਂਦਰ ਬਿੰਦੂ ਸੀਗਾ। ਉੱਥੇ ਭੁਚਾਲ ਆਇਆ ਜਿੱਥੇ ਕਿ ਸੜਕਾਂ ਧੱਸ ਗਈਆਂ, ਜ਼ਮੀਨ ਦੇ ਵਿੱਚ ਦਰਾੜਾਂ ਜਿਹੜੀਆਂ ਸੀ ਉਹ ਪੈ ਗਈਆਂ। ਇੱਥੇ ਖੜੇ ਜਿਹੜੇ ਵਹੀਕਲ ਸੀਗੇ ਉਹ ਉਲਟ ਪੁਲਟ ਹੋ ਗਏ। ਔਰ ਹੁਣ ਤੱਕ ਜਿਹੜੀਆਂ ਖਬਰਾਂ ਆ ਰਹੀਆਂ ਨੇ, ਇੱਥੇ ਪਾਕਿਸਤਾਨ ਆਕੂਪਾਈਡ ਕਸ਼ਮੀਰ ਦੇ ਵਿੱਚ 26 ਲੋਕ ਜਿਹੜੇ ਆ ਉਹ ਮਾਰੇ ਗਏ। 300 ਤੋਂ ਵੱਧ ਜਿਹੜੇ ਆ ਜੀ ਉਹ ਲੋਕ ਜ਼ਖਮੀ ਹੋਏ ਆ। ਪਾਕਿਸਤਾਨ ਦੇ ਕਈ ਹਿੱਸਿਆਂ ਦੇ ਵਿੱਚ ਭੁਚਾਲ ਦੇ ਝਟਕੇ ਜਿਹੜੇ ਜੀ ਉਹ ਮਹਿਸੂਸ ਕੀਤੇ ਗਏ ਆ। ਮੀਰਪੁਰ ਇਹਦਾ ਕੇਂਦਰ ਬਿੰਦੂ ਜਿਹੜਾ ਜੀ ਉਹ ਸੀਗਾ। ਜਿਵੇਂ ਦੱਸਿਆ ਗਿਆ, ਕਈ ਘਰ ਜਿਹੜੇ ਆ ਉਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਦੇ ਵਿੱਚ ਢੱਠੇ ਆ। ਜਿਹੜੇ ਇਹ ਵੀ ਕਿਹਾ ਜਾ ਰਿਹਾ ਜੀ ਕਿ ਇੱਕ ਤਾਂ ਮੌਸਮ ਵਿਭਾਗ ਜਿਹੜਾ ਪਾਕਿਸਤਾਨ ਦਾ ਉਹ ਕਹਿੰਦਾ ਕਿ ਇਹ ਭੁਚਾਲ 5.8 ਇਹਦੀ ਤੀਬਰਤਾ ਸੀ, ਜਦੋਂ ਕਿ ਜਿਹੜਾ ਇੱਕ ਦੂਸਰਾ ਮਹਿਕਮਾ ਹੈ ਉਹ ਇਹ ਕਹਿੰਦਾ ਕਿ ਇਹ ਕੋਈ 7.1 ਸੀਗਾ। ਇੱਥੇ ਮਸਜਿਦ ਜਿਹੜੀ ਸੀ ਉਹਦਾ ਵੀ ਕੁਛ ਹਿੱਸਾ ਜਿਹੜਾ ਉਹ ਡਿੱਗ ਪਿਆ। ਪਾਕਿਸਤਾਨ ਆਕੂਪਾਈਡ ਕਸ਼ਮੀਰ ਦੇ ਹਸਪੀਟਲਾਂ ਦੇ ਵਿੱਚ ਐਮਰਜੈਂਸੀ ਜਿਹੜੀ ਹੈ ਜੀ ਉਹ ਐਲਾਨੀ ਗਈ ਆ। ਉੱਤਰੀ ਭਾਰਤ ਦੇ ਸਰਹੱਦੀ ਖੇਤਰਾਂ ਦੇ ਵਿੱਚ ਵੀ ਇਹ 6.3 ਦੀ ਤੀਬਰਤਾ ਦੇ ਨਾਲ ਜਿਹੜਾ ਜੀ ਉਹ ਭੁਚਾਲ ਆਇਆ। ਔਰ ਜਿਹੜਾ ਇਹ ਦੱਸਿਆ ਗਿਆ ਕਿ ਇਹ ਜਿਹੜਾ ਭੁਚਾਲ ਸੀਗਾ ਜੀ ਇਹਨੇ ਕੁਛ ਏਰੀਆ ਜਿਹੜੇ ਸੀ ਉਹ ਹਿਲਾ ਕੇ ਰੱਖ ਦਿੱਤੇ ਦਫ਼ਤਰਾਂ ਦੇ ਵਿੱਚ, ਕਿਉਂਕਿ ਉਹ ਦਫ਼ਤਰਾਂ ਦਾ ਸਮਾਂ ਹੁੰਦਾ। ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਜਾਂ ਘਰਾਂ ਦੇ ਵਿੱਚ ਜਿਹੜੇ ਉਸ ਸਮੇਂ ਲੋਕ ਸੀਗੇ ਜੀ ਉਹ ਇੱਕਦਮ ਘਰਾਂ ਤੋਂ ਬਾਹਰ ਆ ਗਏ ਡਰਦੇ ਮਾਰੇ। ਔਰ ਕਿਉਂਕਿ 6.1 ਜਿਹੜਾ ਜੀ ਉਹ ਕਾਫੀ ਵੱਡਾ ਝਟਕਾ ਜਿਹੜਾ ਉਹ ਮੰਨਿਆ ਜਾਂਦਾ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਮਲਬਾ ਹੈ ਇੱਥੇ ਪਾਕਿਸਤਾਨ ਆਕੂਪਾਈਡ ਕਸ਼ਮੀਰ ਉਹਦੇ ਹੇਠ ਕੁਛ ਹੋਰ ਲੋਕਾਂ ਦੀਆਂ ਜਿਹੜੀਆਂ ਜੀ ਉਹ ਡੈਡ ਬੋਡੀਜ਼ ਹੋ ਸਕਦੀਆਂ ਜੀ। ਇਹ ਬਹੁਤ ਵੱਡਾ ਹੁੰਦਾ ਜੀ, ਐਡਾ ਵੱਡਾ ਜਿਹੜਾ ਆ। ਤੇ ਅੱਗੇ ਮੁੱਖ ਮੰਤਰੀ ਦੀ ਜੇ ਗੱਲ ਕਰੀਏ, ਭੁਚਾਲ ਇੱਕ ਤਾਂ ਕਸ਼ਮੀਰ ਦੇ ਵਿੱਚ ਆ ਗਿਆ ਪਾਕਿਸਤਾਨ ਵਾਲੀ ਸਾਈਡ ਤੇ ਦੂਜਾ ਭੁਚਾਲ ਮੁੱਖ ਮੰਤਰੀ ਨੇ ਜੋ ਕੱਲ੍ਹ ਦਾ ਬਿਆਨ ਦਿੱਤਾ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਆ ਗਿਆ। ਬਿਲਕੁਲ ਜੀ, ਇਹ ਸਿਆਸੀ ਭੁਚਾਲ ਹੈ। ਤੋ ਤੀਬਰਤਾ ਇਹਦੀ ਵੀ ਜਿਹੜੀ ਹੈ ਜੀ ਉਹ 7 ਤੋਂ ਉੱਪਰ ਹੀ ਜਿਹੜੀ ਉਹ ਜਾਪਦੀ ਆ, ਕਿਉਂਕਿ ਹਿੱਲਿਆ ਤਾਂ ਸਾਰਾ ਕੁਛ ਪਿਆ। ਮੁੱਖ ਮੰਤਰੀ ਸਾਹਿਬ ਨੇ ਦੁਪਹਿਰ ਹੁੰਦਿਆਂ ਮੁੱਖ ਮੰਤਰੀ ਹੋਰਾਂ ਨੇ ਤਾਂ ਨਹੀਂ, ਉਹਨਾਂ ਦੇ ਦਫ਼ਤਰ ਨੇ ਇੱਕ ਲੰਮਾ ਚੌੜਾ ਬਿਆਨ ਜਿਹੜਾ ਸੀਗਾ ਜੀ ਉਹ ਜਾਰੀ ਕਰ ਦਿੱਤਾ। ਇਹ ਬਿਆਨ ਦਾ ਕੋਈ ਬਹੁਤਾ ਅਸਰ ਨਹੀਂ ਹੋਇਆ ਜਿਹੜਾ, ਕਿਉਂਕਿ ਇਸ ਤਰ੍ਹਾਂ ਹੈ ਕਿ ਇੱਕ ਖਬਰ ਹੁੰਦੀ ਹੈ, ਇੱਕ ਸਪਸ਼ਟੀਕਰਨ ਹੁੰਦਾ। ਸਪਸ਼ਟੀਕਰਨ ਅਕਸਰ ਜਿਹੜਾ ਜੀ ਉਹ ਬਾਉਣਾ ਜਾਂਦਾ। ਖਬਰ ਜਿਹੜੀ ਹੈ ਜੀ ਉਹ ਕਿਤੇ ਦੀ ਕਿਤੇ ਚਲੇ ਜਾਂਦੀ ਹੈ। ਨਾਮਵਰ ਅਖਬਾਰ ਹੋਵੇ, ਅੰਗਰੇਜ਼ੀ ਦਾ ਅਖਬਾਰ ਆ ਉਹ, ਔਰ ਮੁੱਖ ਮੰਤਰੀ ਤਾਂ ਭਰੋਸਾ ਹੀ ਸਿਰਫ ਅੰਗਰੇਜ਼ੀ ਦੇ ਅਖਬਾਰਾਂ ਤੇ ਕਰਦੇ ਆ ਔਰ ਇਸ ਅਖਬਾਰ ਦੇ ਉੱਤੇ ਕੁਝ ਜ਼ਿਆਦਾ ਕਰਦੇ ਆ। ਉਹਨੇ ਵੀ ਫਿਰ ਜਿਹੜਾ ਸੀਗਾ ਜੀ ਇੱਕ ਪੂਰੇ ਪੰਨੇ ਦੀ ਜਿਹੜੀ ਗੱਲਬਾਤ ਸੀ ਦਿਓ ਕੱਦ ਦੀ, ਉਹਨਾਂ ਦੀ ਫੋਟੋ ਛਾਪ ਕੇ ਨਾਲ ਜਿਹੜਾ ਸੀ ਉਹ ਸਾਰੇ ਸਵਾਲ ਜਵਾਬ ਜਿਹੜੇ ਆਖੇ, ਜਿਹਦਾ ਹੈਡਿੰਗ ਉਹਨਾਂ ਨੇ ਬਣਾਤਾ ਕਿ ਜੋ, ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਉਹ ਗੱਲ ਆਖੀ ਹੋਊਗੀ। ਕੋਈ ਵੀ ਜਿਹੜਾ ਪੱਤਰਕਾਰ ਹੈ ਜਿਹੜਾ ਅੱਜ ਤੁਸੀਂ ਇਹ ਕਹਿ ਲਓ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਪ੍ਰਿੰਟ ਮੀਡੀਆ ਦੇ ਨਾਲ ਜੁੜਿਆ ਹੋਇਆ, ਕੋਈ ਵੀ ਇੱਦਾਂ ਜਿਹੜੀ ਇੰਟਰਵਿਊ ਨਹੀਂ ਕਰਦਾ ਕਿ ਜਾ ਕੇ ਬਹਿ ਗਿਆ ਤੇ ਕਾਪੀ ਪੈਨ ਦੇ ਉੱਤੇ ਲਿਖ ਰਿਹਾ। ਸਾਰੇ ਪੱਤਰਕਾਰ ਜਿਹੜੇ ਨੇ ਉਹ ਰਿਕਾਰਡਿੰਗ ਕਰਦੇ ਆ ਬਕਾਇਦਾ ਤੌਰ ਦੇ ਉੱਤੇ, ਕਿਉਂਕਿ ਬਾਅਦ ਦੇ ਵਿੱਚ ਉਸ ਰਿਕਾਰਡਿੰਗ ਨੂੰ ਸੁਣ ਕੇ ਉਹਨਾਂ ਨੇ ਜਿਹੜੀ ਹੈ ਜੀ ਇਹ ਖਬਰ ਦੇ ਰੂਪ ਦੇ ਵਿੱਚ ਬਣਾਉਣੀ ਹੁੰਦੀ ਹੈ।
ਬਣਾਤੀ ਉਹਨੇ ਸੁਰਖੀ ਜਿਹੜੀ ਸੀ ਬਾਦਲ ਜਿਹੜੇ ਨੇ ਉਹ ਬੇਅਦਬੀ ਦੇ ਵਾਸਤੇ ਦੋਸ਼ੀ ਨਹੀਂ। ਤੇ ਇਸ ਜਿਹੜੀ ਖਬਰ ਸੀਗੀ ਜੀ ਇਹਨੇ ਭੁਚਾਲ ਲੈ ਆਂਦਾ। ਸਿਆਸੀ ਇਮਾਰਤਾਂ ਹਿੱਲੀਆਂ, ਵਿਰੋਧੀ ਧਿਰਾਂ ਜਿਹੜੀਆਂ ਸੀਗੀਆਂ ਜੀ ਉਹਨਾਂ ਨੂੰ ਮੌਕਾ ਮਿਲਿਆ। ਕਾਂਗਰਸ ਦੇ ਅੰਦਰ ਵੀ ਚੰਗੀ ਹਿਲਜੁਲ ਜਿਹੜੀ ਜੀ ਉਹ ਹੋ ਗਈ। ਦੁਪਹਿਰ ਤੱਕ ਆਉਂਦਿਆਂ ਜਿਹੜਾ ਬਿਆਨ ਆਇਆ ਉਹਦੇ ਵਿੱਚ ਇਹ ਗੱਲ ਕਹੀ ਕਿ ਮੇਰਾ ਬਿਆਨ ਤੋੜ ਮਰੋੜ ਕੇ ਪੇਸ਼ ਜਿਹੜਾ ਜੀ ਉਹ ਕੀਤਾ ਗਿਆ। ਇਹ ਕਿਹਾ ਗਿਆ ਕਿ ਮੈਂ ਕੋਈ ਕਿਸੇ ਨੂੰ ਕਲੀਨ ਚਿੱਟ ਜਿਹੜੀ ਹੈ ਜੀ ਉਹ ਨਹੀਂ ਦਿੱਤੀ। ਉਹਨਾਂ ਇਹ ਗੱਲ ਕਹੀ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਉਹਦਾ ਪੁੱਤ ਸੁਖਬੀਰ ਸਿੰਘ ਬਾਦਲ ਬੇਅਦਬੀ ਦੇ ਵਿੱਚ ਸ਼ਾਮਲ ਨਹੀਂ ਸੀਗੇ। ਮੈਂ ਇੰਨੀ ਗੱਲ ਨਹੀਂ ਕਹੀ। ਇਹ ਕਿਹਾ ਕਿ ਉਹਨਾਂ ਨੇ ਆਪ ਜਾ ਕੇ ਨਹੀਂ ਕੀਤੀ। ਹੁਣ ਇਹ ਤਾਂ ਇੱਕ ਛੋਟਾ ਬੱਚਾ ਵੀ ਜਿਹੜਾ ਜੀ ਉਹ ਜਾਣਦਾ, ਕੋਈ ਸੂਬੇ ਦਾ ਮੁੱਖ ਮੰਤਰੀ, ਕੋਈ ਸੂਬੇ ਦਾ ਡਿਪਟੀ ਮੁੱਖ ਮੰਤਰੀ, ਸੂਬੇ ਦਾ ਜਿਹਦੇ ਕੋਲੇ ਗ੍ਰਹਿ ਮੰਤਰਾਲਾ, ਉਹ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਊਗਾ, ਉੱਥੋਂ ਜਾ ਕੇ ਉਹ ਬੀੜ ਚੁੱਕੂਗਾ ਤੇ ਫਿਰ ਉਹਦੀ ਬੇਅਦਬੀ ਕਰੂਗਾ। ਇਹ ਤਾਂ ਛੋਟੇ ਤੋਂ ਛੋਟਾ ਬੱਚਾ ਵੀ ਜਾਣਦਾ। ਗੱਲ ਤਾਂ ਇਹ ਆ ਕਿ ਜੇ ਹੁਣ ਤੱਕ ਤੁਸੀਂ ਇਹ ਨਿੰਦਦੇ ਹੋ ਕਿ 1984 ਦੇ ਵਿੱਚ ਸਾਕਾ ਨੀਲਾ ਤਾਰਾ ਹੋਇਆ, ਉਹਦੇ ਵਾਸਤੇ ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਹੜੀ ਜੀ ਉਹ ਜ਼ਿੰਮੇਵਾਰ ਹੈ। ਡਾਇਰੈਕਸ਼ਨ ਕਿਹਨੇ ਦਿੱਤੀਆਂ ਸੀਗੀਆਂ? ਉਹਨਾਂ ਆ ਕੇ ਟੈਂਕ ਥੋੜੀ ਚਲਾਇਆ ਸੀਗਾ, ਉਹਨੇ ਆ ਕੇ ਫੌਜਾਂ ਦੀ ਅਗਵਾਈ ਥੋੜੀ ਕੀਤੀ ਸੀ। ਡਾਇਰੈਕਸ਼ਨ ਜਿਹੜੀਆਂ ਸੀ, ਗੱਲ ਤਾਂ ਉਹਦੇ ਉੱਤੇ ਟਿਕੀ ਹੋਈ ਹੈ ਨਾ ਜੀ। ਇਹ ਇੱਕ ਕਿਸਮ ਦੇ ਨਾਲ ਜਿਹੜਾ ਵਿਰੋਧੀ ਧਿਰਾਂ ਨੇ ਉਹਨਾਂ ਨੇ ਚੁੱਕ ਲਿਆ। ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਭਗਵੰਤ ਮਾਨ ਹੋਰਾਂ ਨੇ ਇਸ ਮਾਮਲੇ ਦੇ ਉੱਤੇ ਇਹ ਗੱਲ ਕਹੀ ਆ ਕਿ ਇਹ ਸਿੱਧਾ ਸਪਸ਼ਟ ਸੁਨੇਹਾ SIT ਨੂੰ ਦੇ ਦਿੱਤਾ ਗਿਆ ਕਿ ਮੁੱਖ ਮੰਤਰੀ ਹੋਰਾਂ ਨੇ ਮਨ ਜਿਹੜਾ ਜੀ ਉਹ ਬਣਾਇਆ ਕਿ ਇਹਦੇ ਵਿੱਚ ਉਹਨਾਂ ਨੇ ਬਾਦਲ ਪਰਿਵਾਰ ਨੂੰ ਨਿਰਦੋਸ਼ ਜਿਹੜਾ ਜੀ ਉਹ ਠਹਿਰਾਉਣਾ। ਇਸ ਕਰਕੇ ਜਿਹੜੀ ਵੀ ਜਾਂਚ ਕਰਨ ਵਾਲੀ ਟੀਮ ਹੈ ਉਹ ਕਿਤੇ ਭੁੱਲ ਭੁਲੇਖੇ ਵੀ ਇਹਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਜੀ ਉਹ ਨਾ ਲੈ ਆਵੇ। ਇਹ ਉਹਨਾਂ ਨੇ ਟਿੱਪਣੀ ਜਿਹੜੀ ਹੈ ਜੀ ਕੀਤੀ ਆ। ਇਹਦੇ ਉੱਤੇ ਟਿੱਪਣੀ ਕਾਂਗਰਸ ਦੇ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਕੀਤੀ ਆ। ਉਹਨਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੁਝ ਬਾਹਰਲੀਆਂ ਤਾਕਤਾਂ ਦੇ ਦਬਾਅ ਦੇ ਹੇਠ ਆ ਕੇ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅਗਾਊਂ ਮੁਆਫੀ ਜਿਹੜੀ ਹੈ ਜੀ ਉਹ ਦੇ ਦਿੱਤੀ ਆ। ਉਹਨਾਂ ਨੇ ਇਹ ਕਿਹਾ ਕਿ ਮੁੱਖ ਮੰਤਰੀ ਨੇ ਬਾਦਲ ਦੇ ਨਿੱਜੀ ਤੌਰ ਦੇ ਉੱਤੇ ਬੇਅਦਬੀ ਦੇ ਘਿਨੌਣੇ ਅਪਰਾਧ ਦੇ ਵਿੱਚ ਸ਼ਾਮਲ ਨਾ ਹੋਣ ਦੀ ਗੱਲ ਕਹਿ ਕੇ ਉਹਨੂੰ ਦੋਸ਼ ਮੁਕਤ ਜਿਹੜਾ ਜੀ ਉਹ ਕਰ ਦਿੱਤਾ। ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਆਖੀ ਕਿ ਕਾਂਗਰਸ ਪਾਰਟੀ ਨੂੰ ਜੋ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਉਹਨੂੰ ਮੁੜ ਕੇ ਬਿਆਨ ਜਾਰੀ ਕਰਕੇ ਪੂਰਾ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੇ ਗੁਟਕਾ ਸਾਹਿਬ ਹੱਥਾਂ 'ਚ ਲੈ ਕੇ ਸਹੁੰ ਚੁੱਕੀ ਸੀ ਕਿ ਉਹ ਬੇਅਦਬੀ ਦੇ ਮੁੱਦੇ ਤੇ ਬਾਦਲਾਂ ਨੂੰ ਸਜ਼ਾ ਦਿਵਾਉਣਗੇ, ਪਰ ਹੁਣ ਉਹਨਾਂ ਨੇ ਖੁਦ ਹੀ ਆਪਣੀ ਸਹੁੰ ਦਾ ਨਿਰਾਦਰ ਜਿਹੜਾ ਜੀ ਉਹ ਕੀਤਾ। ਗੱਲ ਸਿਰਫ ਪ੍ਰਤਾਪ ਸਿੰਘ ਬਾਜਵਾ ਹੋਰਾਂ ਤੱਕ ਜਿਹੜੀ ਜੀ ਉਹ ਨਹੀਂ ਟਿਕੀ ਹੋਈ। ਇਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੋਰੀ ਵੀ ਜਿਹੜੇ ਆ ਜੀ ਉਹ ਕੁੱਦੇ ਆ। ਇਹਦੇ ਵਿੱਚ ਵੀਰ ਦਵਿੰਦਰ ਸਿੰਘ ਹੋਰੀ ਵੀ ਜਿਹੜਾ ਜੀ ਉਹ ਕੁੱਦੇ ਆ। ਸਾਰਿਆਂ ਨੇ ਇਹ ਗੱਲ ਜਿਹੜੀ ਆ ਜੀ ਆਖੀ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਰੀਅਲ ਫੇਸ ਸੀਗਾ ਜੀ ਉਹ ਹੁਣ ਸਾਹਮਣੇ ਆ ਗਿਆ ਕਿ ਉਹ ਇਸ ਮਾਮਲੇ ਦੇ ਵਿੱਚ ਕੁਝ ਵੀ ਜਿਹੜਾ ਨਹੀਂ ਕਰਨਗੇ ਔਰ ਕਿਸੇ ਇਨਸਾਫ ਦੀ ਹੁਣ ਆਸ ਜਿਹੜੀ ਉਹ ਨਹੀਂ ਰੱਖੀ ਜਾ ਸਕਦੀ। ਇਹ ਤਾਂ ਦੇਖੋ ਜੀ ਸਿਆਸੀ ਭੁਚਾਲ ਤਾਂ ਇਹਨਾਂ ਦੇ ਪਾਰਟੀ ਦੇ ਵਿੱਚ ਹੀ ਆ ਗਿਆ ਲੱਗਦਾ ਹੈ। ਤਾਂ ਅੱਗੇ ਗੱਲ ਕਰਦੇ ਹਾਂ, ਇੱਕ ਬੈਂਕ ਜਿਹੜੀ ਮਹਾਰਾਸ਼ਟਰ ਦੇ ਸਹਿਕਾਰੀ ਬੈਂਕ ਦੇ ਕਾਰੋਬਾਰ ਕਰਨ ਦਾ ਪੰਜਾਬ ਬੈਂਕ ਦੇ ਨਾਲ RBI ਨੇ ਰੋਕ ਲਾਈ ਹੈ। ਬਿਲਕੁਲ ਜੀ, ਇਹ ਐਕਚੁਅਲੀ ਜਿਹੜੀ ਬੈਂਕ ਆ ਇਹ ਹੈ ਮਹਾਰਾਸ਼ਟਰ ਤੋਂ ਜਿਹੜੀ ਇਹਦੀ ਹੈਗੀ ਆ। ਇਹਦਾ ਨਾਮ ਪੰਜਾਬ ਐਂਡ ਮਹਾਰਾਸ਼ਟਰ ਸਹਿਕਾਰੀ ਬੈਂਕ ਲਿਮਟਿਡ ਹੈ, PMC। ਰਿਜ਼ਰਵ ਬੈਂਕ ਆਫ ਇੰਡੀਆ ਨੇ ਇਹਦੇ ਉੱਤੇ ਜਿਹੜੀ ਜੀ ਉਹ ਪਾਬੰਦੀ ਲਾਤੀ। ਇਹ ਜਿਹੜੀ ਬੈਂਕ ਹੈ ਕਾਫੀ ਪੁਰਾਣੀ ਜਿਹੜੀ ਜੀ ਉਹ ਬੈਂਕ ਹੈ, ਬਹੁਤ ਵੱਡੀ ਬੈਂਕ ਹੈ ਔਰ 6 ਰਾਜਾਂ ਦੇ ਵਿੱਚ ਇਹਦੀਆਂ 137 ਬ੍ਰਾਂਚਸ ਨੇ ਔਰ ਇਹਦੀ ਗਿਣਤੀ ਮੁਲਕ ਦੇ ਸਿਖਰਲੇ 10 ਸਹਿਕਾਰੀ ਬੈਂਕਾਂ ਦੇ ਵਿੱਚ ਹੁੰਦੀ ਆ। ਕਿਉਂਕਿ ਟਰਾਂਸਪੋਰਟ ਦਾ ਕਿੱਤਾ ਜਿਹੜਾ ਜੀ ਪੰਜਾਬੀਆਂ ਦਾ ਮਨ ਭਾਉਂਦਾ ਕਿੱਤਾ ਰਿਹਾ ਔਰ ਸਭ ਨੂੰ ਪਤਾ ਹੈ ਕਿ ਮਹਾਰਾਸ਼ਟਰ ਦੇ ਵਿੱਚ ਔਰ ਮੁੰਬਈ ਦੇ ਵਿੱਚ ਖਾਸ ਤੌਰ ਦੇ ਉੱਤੇ ਜਾ ਕੇ ਪੰਜਾਬੀਆਂ ਨੇ ਇਸ ਕਿੱਤੇ ਦੇ ਨਾਲ ਬਹੁਤ ਤਰੱਕੀਆਂ ਜਿਹੜੀਆਂ ਦੀ ਉਹ ਕੀਤੀਆਂ ਨੇ। ਔਰ ਜਦੋਂ ਇਹ ਜਿਹੜਾ ਆਪਣੇ ਬਿਜ਼ਨਸ ਦੇ ਵਿੱਚ ਸਕਸੈਸ ਹੋਏ ਤਾਂ ਹੌਲੀ ਹੌਲੀ ਜਿਹੜੇ ਬਹੁਤ ਸਕਸੈਸ ਹੋਏ ਲੋਕ ਸੀ ਉਹ ਬੈਂਕਿੰਗ ਖੇਤਰ ਵੱਲ ਨੂੰ ਆਏ। ਉਹਨਾਂ ਨੇ ਇਹ ਬੈਂਕ ਜਿਹੜੀ ਸੀ ਉਹ ਸਥਾਪਿਤ ਕੀਤੀ ਸੀ ਕਿਉਂਕਿ ਪੰਜਾਬੀਆਂ ਦੀ ਬੈਂਕ ਸੀ। ਪੰਜਾਬੀ ਵੱਡੀ ਗਿਣਤੀ ਦੇ ਵਿੱਚ ਇੱਥੇ ਮਹਾਰਾਸ਼ਟਰ ਦੇ ਵਿੱਚ ਰਹਿੰਦੇ ਨੇ। ਹੁਣ ਤਾਂ ਮਹਾਰਾਸ਼ਟਰ ਨਹੀਂ, ਹੁਣ ਪੰਜਾਬ ਦੇ ਵਿੱਚ ਵੀ ਇਹਦੀਆਂ ਬ੍ਰਾਂਚਸ ਕੁਝ ਜਿਹੜੀਆਂ ਦੀ ਉਹ ਹੈਗੀਆਂ ਨੇ। ਇਹਦੇ ਉੱਤੇ ਜਿਹੜਾ ਦੀ RBI ਆ ਉਹਨੇ ਕਾਰਵਾਈ ਕਰਦਿਆਂ ਹੋਇਆਂ ਇਹਦੇ ਵਿੱਚ ਪੈਸੇ ਜਮ੍ਹਾਂ ਜਿਨ੍ਹਾਂ ਲੋਕਾਂ ਨੇ ਕਰਾਏ ਆ, ਜਿਹੜੇ ਅਕਾਊਂਟ ਹੋਲਡਰ ਆ, ਉਹਨਾਂ ਸਾਰਿਆਂ ਦੇ ਪੈਸੇ ਜਿਹੜੇ ਆ ਜੀ ਉਹ ਰੋਕ ਦਿੱਤੇ ਆ। ਇੱਥੇ ਉਹਨਾਂ ਦੇ ਚਾਹੇ ਜਿਹੜੇ ਜੀ ਕੋਈ FD ਆ, ਚਾਹੇ ਉਹ ਸੇਵਿੰਗ ਅਕਾਊਂਟ ਹੈ,
ਜਾਂ ਕਿਸੇ ਵੀ ਤਰ੍ਹਾਂ ਜਿਹੜੇ ਪੈਸੇ ਪਏ ਆ ਉਹਨਾਂ ਦੇ ਉੱਤੇ ਰੋਕ ਲੱਗ ਗਈ ਆ। 11,000 ਕਰੋੜ ਰੁਪਈਆ ਜਿਹੜਾ ਜੀ ਉਹ ਲੋਕਾਂ ਦਾ ਸਟਕ ਹੋ ਗਿਆ ਔਰ ਇਹ ਆਖ ਦਿੱਤਾ ਜੀ ਕਿ ਇਹਨਾਂ ਖਾਤਿਆਂ ਦੇ ਵਿੱਚੋਂ 1,000 ਰੁਪਈਆ ਮਹੀਨੇ ਦਾ, ਇਹਦੇ ਤੋਂ ਵੱਧ ਕੋਈ ਜਿਹੜਾ ਜੀ ਉਹ ਨਹੀਂ ਕਢਵਾ ਜਿਹੜਾ ਜੀ ਉਹ ਸਕਦਾ। ਕੇਂਦਰੀ ਬੈਂਕ ਦੇ ਚੀਫ ਜਨਰਲ ਮੈਨੇਜਰ ਯੋਗੇਸ਼ ਦਿਆਲ ਨੇ ਕਿਹਾ ਕਿ ਰਿਜ਼ਰਵ ਬੈਂਕ ਦੇ ਨਿਰਦੇਸ਼ ਦੇ ਅਨੁਸਾਰ ਜਿਹੜਾ ਜੀ ਇਹਨਾਂ ਦੇ ਉੱਤੇ ਪਾਬੰਦੀ ਲੱਗ ਗਈ ਆ। ਮਹਾਰਾਸ਼ਟਰ, ਦਿੱਲੀ, ਕਰਨਾਟਕ, ਗੋਆ, ਗੁਜਰਾਤ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਪੰਜਾਬ ਦੇ ਵਿੱਚ ਕੁਝ ਜਿਹੜੀਆਂ ਜੀ ਇਹਦੀਆਂ ਸ਼ਾਖਾਵਾਂ ਨੇ। ਸੰਨ 1984 ਦੇ ਵਿੱਚ ਮੁੰਬਈ ਦੇ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਸਥਾਪਿਤ ਇਸ ਬੈਂਕ ਨੂੰ ਜਿਹੜਾ ਜੀ ਉਹ ਸ਼ੁਰੂ ਕੀਤਾ ਗਿਆ ਸੀਗਾ ਔਰ ਸਿਖਰਲੇ 10 ਸਹਿਕਾਰੀ ਬੈਂਕਾਂ ਦੇ ਵਿੱਚ ਇਹਦੀ ਗਿਣਤੀ ਹੁੰਦੀ ਸੀਗੀ। ਪੀਐਮਸੀ ਬੈਂਕ ਤੇ ਰਿਜ਼ਰਵ ਬੈਂਕ ਦੀ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਕਰਜ਼ਾ ਦੇਣ, ਨਵਿਆਉਣ, ਕਿਸੇ ਤਰ੍ਹਾਂ ਦੇ ਨਿਵੇਸ਼, ਜ਼ਿੰਮੇਵਾਰੀ ਲੈਣ, ਫੰਡ ਉਧਾਰ ਲੈਣ ਜਾਂ ਨਵੀਆਂ ਜਮ੍ਹਾਂ ਰਕਮਾਂ ਨੂੰ ਸਵੀਕਾਰ ਕਰਨ ਦੇ ਉੱਤੇ ਰੋਕ ਜਿਹੜੀ ਹੈ ਜੀ ਉਹ ਲਾਈ ਗਈ ਹੈ ਜੀ ਇੱਥੇ। ਔਰ ਰਿਜ਼ਰਵ ਬੈਂਕ ਨੇ ਕਿਸੇ ਤਰ੍ਹਾਂ ਦੇ ਭੁਗਤਾਨ ਦੇ ਉੱਤੇ ਵੀ ਜਿਹੜੀ ਹੈ ਜੀ ਉਹ ਰੋਕ ਲਾਈ ਹੈ। ਬੇਸ਼ੱਕ ਅਜੇ ਕੋਈ ਬਹੁਤਾ ਸਪਸ਼ਟ ਜਿਹੜਾ ਜੀ ਨਹੀਂ ਸਾਹਮਣੇ ਆ ਰਿਹਾ ਕਿ ਕਾਰਨ ਇਹਦੇ ਪਿੱਛੇ ਜਿਹੜਾ ਜੀ ਉਹ ਕੀ ਰਿਹਾ। ਇਹ ਕਿਹਾ ਜਾ ਰਿਹਾ ਕਿ ਇੱਕ ਲੋਨ ਦਿੱਤਾ ਗਿਆ, ਜਿਹੜਾ ਲੋਨ ਕਰੋੜਾਂ ਰੁਪਈਏ ਦੇ ਵਿੱਚ ਹੈ, ਉਹ ਬਿਨਾਂ ਕਿਸੇ ਜਿਹੜੀ ਹੈ ਜੀ ਉਹਦੇ ਬੰਦੇ ਦੀ ਸਾਰੀ ਜਾਂਚ ਪੜਤਾਲ ਕੀਤਿਆਂ ਦਿੱਤਾ ਗਿਆ ਔਰ ਇਹ ਬੰਦਾ ਕੌਣ ਹੈ, ਇੱਕ ਨਾਮਵਰ ਬੰਦਾ ਆ, ਉਹਨੂੰ ਇਹ ਜਿਹੜਾ ਜੀ ਉਹ ਪੈਸਾ ਦਿੱਤਾ ਗਿਆ। ਕੁਝ ਸਪਸ਼ਟੀਕਰਨ ਜਿਹੜਾ ਜੀ ਉਹ ਆਫੀਸ਼ੀਅਲੀ ਤੌਰ ਦੇ ਉੱਤੇ ਆ ਜਾਵੇ ਤੇ ਫਿਰ ਬਹੁਤਾ ਕੁਝ ਜਿਹੜਾ ਜੀ ਉਹ ਪਤਾ ਲੱਗ ਜੂਗਾ। ਪਰ ਇੰਨਾ ਕਹਿ ਕੇ ਅਮਰੀਕਾ ਵਾਲੇ ਇਹਨੂੰ ਖਾਸ ਤੌਰ ਦੇ ਉੱਤੇ ਬਹੁਤ ਨੇੜੇ ਤੋਂ ਜਾਣਦੇ ਆ ਕਿਉਂਕਿ ਕੁਝ ਸੇਵਾ ਇਹਦੀ ਕੁਝ ਸਮਾਂ ਪਹਿਲਾਂ ਅਮਰੀਕਾ ਦੇ ਵਿੱਚ ਹੋਈ ਸੀ, ਬੰਦਾ ਉਹ ਹੋਈ ਹੈ ਜੀ। ਤੇ ਜੀ ਅੱਗੇ ਗੱਲ ਕਰਾਂਗੇ ਸੋਸ਼ਲ ਮੀਡੀਆ ਦੀ। ਜਦ ਦਾ ਸੋਸ਼ਲ ਮੀਡੀਆ ਆਇਆ ਤੇ ਲੋਕੀ ਆ ਜਿਹੜੇ ਉਹਨਾਂ ਨੂੰ ਸੱਚਾਈ ਦਾ ਪਤਾ ਲੱਗਣ ਲੱਗ ਪਿਆ, ਪਰ ਹੁਣ ਇੱਥੇ ਲੱਗਦਾ ਹੈ ਵੀ ਕੁਛ ਨਾ ਕੁਛ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਆ ਤੇ ਕੇਂਦਰ ਨੂੰ 3 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਆ ਇਸ ਨੂੰ ਕੰਟਰੋਲ ਕਰਨ ਲਈ। ਬਿਲਕੁਲ ਜੀ, ਸੁਪਰੀਮ ਕੋਰਟ ਨੇ ਮੁਲਕ ਦੇ ਵਿੱਚ ਸੋਸ਼ਲ ਮੀਡੀਆ ਦੀ ਹੋ ਰਹੀ ਦੁਰਵਰਤੋਂ ਤੇ ਟਿੱਪਣੀ ਕਰਦਿਆਂ ਹੋਇਆ ਇਹ ਕਿਹਾ ਹੈ ਕਿ ਇਸ ਤਕਨੀਕ ਨੇ ਖਤਰਨਾਕ ਮੋੜ ਜਿਹੜਾ ਜੀ ਉਹ ਲੈ ਲਿਆ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਕਿਹਾ ਕਿ ਉਹ ਸੋਸ਼ਲ ਮੀਡੀਆ ਦੀ ਦੁਰਵਰਤੋਂ ਨੂੰ ਰੋਕਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨ ਦੇ ਵਿੱਚ ਲੱਗਣ ਵਾਲੇ ਸਮੇਂ ਬਾਰੇ 3 ਹਫ਼ਤਿਆਂ ਦੇ ਅੰਦਰ ਜਿਹੜਾ ਜੀ ਉਹ ਸੂਚਿਤ ਕਰੇ। ਜਸਟਿਸ ਦੀਪਕ ਗੁਪਤਾ ਤੇ ਅਨਿਰੋਧ ਬੋਸ ਦੇ ਬੈਂਚ ਨੇ ਵੱਡੀ ਫਿਕਰਮੰਦੀ ਜ਼ਾਹਰ ਕਰਦਿਆਂ ਇਹ ਕਿਹਾ ਕਿ ਵੀ ਕੁਝ ਸੋਸ਼ਲ ਮੀਡੀਆ ਪਲੇਟਫਾਰਮ ਕਿਸੇ ਆਨਲਾਈਨ ਜਿਹੜਾ ਸਮਾਨ ਹੈ ਜਾਂ ਮੈਸੇਜ ਦੇ ਅਸਲ ਸਰੋਤ ਜਿਹੜਾ ਜੀ ਉਹਦਾ ਖੁਰਾ ਖੋਜ ਲਾਉਣ ਦੇ ਵਿੱਚ ਫੇਲ ਹੈ। ਬੈਂਚ ਨੇ ਇਹ ਕਿਹਾ ਕਿ ਹੁਣ ਵੇਲਾ ਜਦੋਂ ਸਰਕਾਰ ਨੂੰ ਇਸ ਪਾਸੇ ਵੱਲ ਸਟੈਪ ਜਿਹੜਾ ਜੀ ਉਹ ਲੈਣਾ ਹੋਊਗਾ। ਬੈਂਚ ਨੇ ਹਾਲਾਂਕਿ ਸਾਫ਼ ਕੀਤਾ ਹੈ ਕਿ ਨਾ ਸੁਪਰੀਮ ਕੋਰਟ ਤੇ ਨਾ ਹੀ ਹਾਈ ਕੋਰਟ ਇਸ ਸਾਇੰਟੀਫਿਕ ਮੁੱਦੇ ਦੇ ਬਾਰੇ ਫੈਸਲਾ ਕਰਨ ਦੇ ਕਾਬਲ ਹੈ। ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਇਸ ਮੁੱਦੇ ਦੇ ਨਾਲ ਸਿੱਝਣ ਲਈ ਢੁਕਵੇਂ ਦਿਸ਼ਾ ਨਿਰਦੇਸ਼ ਜਿਹੜੇ ਜੀ ਉਹ ਜਾਰੀ ਕਰੇ। ਅਸਲ ਦੇ ਵਿੱਚ ਫੇਸਬੁੱਕ ਤੇ ਹੋਰ ਜਿਹੜੀਆਂ ਸੋਸ਼ਲ ਸਾਈਟ ਦੇ ਜਿਹੜੇ ਪਲੇਟਫਾਰਮ ਹੈਗੇ ਨੇ, ਇਹਨਾਂ ਦੇ ਆਧਾਰ ਦੇ ਨਾਲ ਜੋੜਨ ਸੰਬੰਧੀ ਕਈ ਪਟੀਸ਼ਨਾਂ ਮਦਰਾਸ, ਮੁੰਬਈ, ਮੱਧ ਪ੍ਰਦੇਸ਼ ਹਾਈ ਕੋਰਟਾਂ ਦੇ ਵਿੱਚ ਵਿਚਾਰ ਦੇ ਅਧੀਨ ਨੇ। ਸੁਪਰੀਮ ਕੋਰਟ ਨੇ ਕਿਹਾ, ਹਾਲਾਂਕਿ ਪਿਛਲੀ ਸੁਣਵਾਈ ਦੇ ਮੌਕੇ ਉਹਨੇ ਕਿਹਾ ਸੀਗਾ ਕਿ ਸਰਕਾਰ ਵਰਤੋਂਕਾਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਨੂੰ 12 ਅੰਕਾਂ ਦੇ ਨਾਲ ਆਧਾਰ ਦੇ ਨਾਲ ਜੋੜਨ ਸੰਬੰਧੀ ਦਿਸ਼ਾ ਨਿਰਦੇਸ਼ ਜਿਹੜਾ ਜਾਰੀ ਕਰਨ ਦੇ ਵਾਸਤੇ ਸਥਿਤੀ ਜਿਹੜੀ ਜੀ ਉਹ ਸਪਸ਼ਟ ਕਰੇ। ਪਰ ਅਜੇ ਤੱਕ ਕਿਉਂਕਿ ਕੇਂਦਰ ਦੀ ਸਰਕਾਰ ਨੇ ਕੋਈ ਇਹਦੇ ਸੰਬੰਧੀ ਜਵਾਬ ਜਿਹੜਾ ਜੀ ਉਹ ਨਹੀਂ ਦਿੱਤਾ ਔਰ ਹੁਣ 3 ਹਫ਼ਤੇ ਦਾ ਸਮਾਂ ਦਿੱਤਾ ਕਿ ਕੇਂਦਰ ਸਰਕਾਰ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਕੀ ਕਰ ਰਹੀ ਹੈ। ਇੱਥੋਂ ਤੱਕ ਜਿਹੜੀ ਟਿੱਪਣੀ ਇਹਦੇ ਵਿੱਚ ਬੈਂਚ ਦੇ ਵਿੱਚ ਸ਼ਾਮਲ ਜਿਹੜੇ ਜੱਜ ਸੀ ਉਹਨਾਂ ਨੇ ਕੀਤੀ ਕਿ ਮੈਨੂੰ ਇਹ ਲੱਗਦਾ ਹੈ ਕਿ ਹੁਣ ਮੈਂ ਸਮਾਰਟਫੋਨ ਛੱਡ ਦੇਵਾਂ ਤੇ ਜਿਹੜਾ ਪੁਰਾਣਾ ਫੋਨ ਹੁੰਦਾ ਸੀ ਉਹਦੇ ਉੱਤੇ ਆ ਜਾਵਾਂ, ਉਦੋਂ ਕਮ ਸੇ ਕਮ ਜਾਨ ਜਿਹੜੀ ਉਹ ਸੌਖੀ ਸੀ। ਅਜਿਹੀ ਟਿੱਪਣੀ ਕੁਝ ਹਫ਼ਤੇ ਪਹਿਲਾਂ ਵੀ ਇੱਕ ਜੱਜ ਸਾਹਿਬ ਨੇ ਕੀਤੀ ਕਿ ਫਲਾਣਾ ਦਿਨ ਆ ਰਿਹਾ, ਇਸ ਮੌਕੇ ਦੇ ਉੱਤੇ ਮੈਨੂੰ ਵਧਾਈਆਂ ਦੇ ਸੰਦੇਸ਼ ਨਾ ਦਿੱਤੇ ਜਾਣ। ਜੇ ਕਿਸੇ ਨੇ ਵਧਾਈ ਸੰਦੇਸ਼ ਦਿੱਤਾ ਤਾਂ ਮੈਂ ਉਹਦੀ ਕੰਪਲੇਂਟ ਪੁਲਿਸ ਦੇ ਕੋਲੇ ਕਰ ਦੂੰਗਾ। ਇਹ ਤਾਂ ਹੈ ਜੀ, ਜਿਹੜੇ ਇਹ ਵਧਾਈ ਸੰਦੇਸ਼, ਗੁੱਡ ਮਾਰਨਿੰਗ, ਗੁੱਡ ਨਾਈਟ ਤੇ ਦੂਜੇ ਤੀਜੇ ਜਿਹੜੇ ਮੈਸੇਜ ਜਾਂ ਗੰਦ ਪਿੰਡ ਵਰਗੇ ਜਿਹੜੇ ਚੁਟਕਲੇ ਨੇ, ਵੀਡੀਓਜ਼ ਨੇ, ਉਹਨਾਂ ਦੇ ਮਾਮਲਿਆਂ ਦੇ ਵਿੱਚ ਗੰਦ ਤਾਂ ਜਿਹੜਾ ਜੀ ਉਹ ਪਿਆ ਹੋਇਆ। ਪਰ ਇੰਨਾ ਜ਼ਰੂਰ ਹੈ ਕਿ ਇਹ ਲੋਕ ਜਿਹੜੇ ਜੀ ਗੰਦ ਪਾਉਣ ਵਾਲੇ ਉਹ ਸਮਝਦੇ ਨਹੀਂ ਕਿ ਜੇ ਇਹਦੇ ਉੱਤੇ ਮੰਨ ਲਓ ਕੱਲ੍ਹ ਨੂੰ ਜਿਹੜੀ ਜੀ ਉਹ ਪਾਬੰਦੀ ਲੱਗਦੀ ਆ ਤੇ ਇਹਦਾ ਨੁਕਸਾਨ ਕਿੰਨਾ ਹੋਣਾ ਜੀ, ਕਿਉਂਕਿ ਲੋਕਾਂ ਕੋਲੇ ਲੈ ਦੇ ਕੇ ਫਿਰ ਆਪਣੀ ਗੱਲ ਕਹਿਣ ਦਾ ਪਲੇਟਫਾਰਮ ਕਿਹੜਾ ਜਿਹੜਾ ਜੀ ਉਹ ਰਹਿ ਜਾਣਾ ਉਹਨਾਂ ਨੂੰ। ਬਿਲਕੁਲ ਜੀ, ਇਹਨਾਂ ਨੇ ਆਪ ਹੀ ਪਾਬੰਦੀਆਂ ਲਵਾ ਲੈਣੀਆਂ ਜੀ। ਅੱਗੇ ਗੱਲ ਕਰਦੇ ਹਾਂ
ਸਾਂਝੇ ਤੌਰ 'ਤੇ ਗੁਰਪੁਰਬ ਨੂੰ ਮਨਾਉਣਾ ਸੀਗਾ, ਸਰਕਾਰ ਨੇ ਤੇ ਸ਼੍ਰੋਮਣੀ ਕਮੇਟੀ ਨੇ, ਉਹਨਾਂ ਦੀ ਗੱਲ ਕਿੱਥੇ ਤਾਈਂ ਪਹੁੰਚੀ ਹੈ? ਦੇਖੋ ਜੀ, ਗੱਲ ਉੱਥੇ ਕੀ ਪਹੁੰਚੀ ਹੈ ਜਿੱਥੇ 1999 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌਹੜਾ ਹੋਰਾਂ ਦੀ ਪਹੁੰਚੀ ਸੀਗੀ। ਹੁਕਮਨਾਮਾ ਉਦੋਂ ਵੀ ਜਾਰੀ ਕੀਤਾ ਗਿਆ ਸੀਗਾ, ਉਹੋ ਜਿਹਾ ਕੁਛ ਹੀ ਫੇਰ ਜਿਹੜਾ ਜੀ ਉਹ ਬਣਦਾ ਨਜ਼ਰ ਆਇਆ। ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਇਕੱਠਿਆਂ ਬਣਾਉਣ ਦੇ ਯਤਨ ਜਿਹੜੇ ਨੇ ਜੀ, ਉਹ ਲੱਗਦਾ ਨਹੀਂ ਕਿਤੇ ਤਣ ਪੱਤਣ ਲੱਗਣਗੇ। ਪੰਜਾਬ ਦੇ ਕੈਬਨਿਟ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਚਿੱਠੀ ਭੇਜ ਕੇ ਦੋਸ਼ ਲਾਤਾ ਹੈ ਕਿ ਪ੍ਰਕਾਸ਼ ਪੁਰਬ ਸਮਾਗਮ ਸਾਂਝੇ ਤੌਰ ਤੇ ਮਨਾਉਣ ਲਈ ਸ਼੍ਰੋਮਣੀ ਕਮੇਟੀ ਦਾ ਰਵੱਈਆ ਸਹਿਯੋਗ ਵਾਲਾ ਨਹੀਂ, ਕਿਉਂਕਿ ਅਕਾਲ ਤਖਤ ਦੇ ਜਥੇਦਾਰ ਵਿਦੇਸ਼ ਗਏ ਹੋਏ ਆ, ਉਹ ਆਉਣਗੇ ਤੇ ਫਿਰ ਚਿੱਠੀ ਤੇ ਵਿਚਾਰ ਹੋਊਗਾ। ਰੰਧਾਵਾ ਦੇ ਵੱਲੋਂ ਲਿਖੀ ਇਹ ਚਿੱਠੀ ਜਿਹੜੀ ਸੀ ਦਿੱਤੀ ਗਈ ਅਕਾਲ ਤਖਤ ਦੇ ਨਿੱਜੀ ਸਹਾਇਕ ਜਿਹੜਾ ਸੀਗਾ ਜੀ ਉਹਨੂੰ, ਇਹਦੇ ਵਿੱਚ ਸ਼੍ਰੋਮਣੀ ਕਮੇਟੀ ਤੇ ਸਰਕਾਰ ਦੀ ਸਾਂਝੀ ਤਾਲਮੇਲ ਕਮੇਟੀ ਦੀ ਮੀਟਿੰਗ ਦੇ ਵਿੱਚ ਸਰਕਾਰ ਦੇ ਨੁਮਾਇੰਦੇ ਵੱਲੋਂ ਸ਼ਮੂਲੀਅਤ ਕੀਤੀ ਸੀ, ਜਦੋਂ ਕਿ ਦੂਜੇ ਨੁਮਾਇੰਦੇ ਮੰਤਰੀ ਰੰਧਾਵਾ ਸ਼ਾਮਲ ਹੋਏ ਸੀਗੇ। ਚਿੱਠੀ ਦੇਣ ਤੋਂ ਬਾਅਦ ਮੀਡੀਆ ਦੇ ਨਾਲ ਜਿਹੜੀ ਗੱਲ ਕਰਦੇ ਆ, ਸੱਚਰ ਨੇ ਇਸ ਚਿੱਠੀ ਦੇ ਵਿੱਚ ਵੇਰਵੇ ਤਾਂ ਨਹੀਂ ਦੱਸੇ, ਪਰ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਦੀ ਰਾਏ ਲਏ ਬਿਨਾਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਕੀਤੇ ਜਾਣ ਵਾਲੇ ਕੰਮ ਇਕੱਲਿਆਂ ਕੀਤੇ ਜਾ ਰਹੇ ਆ, ਜਿਹਦੇ ਰਾਹੀਂ ਇਤਿਹਾਸ ਪ੍ਰਗਟ ਜਿਹੜਾ ਜੀ ਉਹ ਕੀਤਾ ਗਿਆ। ਅੱਗੇ ਵੀ ਇੱਕ ਗੱਲ ਕੀਤੀ ਸੀ ਕਿ ਦੋਵੇਂ ਧਿਰਾਂ ਜਿਹੜੀਆਂ ਨੇ ਨਾ ਜੀ, ਉਹ ਇਹ ਚਾਹੁੰਦੀਆਂ ਨੇ ਕਿ ਜਿਹੜਾ ਦੀ ਕਲਗੀ ਉਹਨਾਂ ਦੇ ਲੱਗੇ। ਅਕਾਲੀ ਦਲ ਜਿਹੜਾ ਕਿ ਆਪਣੀ ਜ਼ਮੀਨ ਤਲਾਸ਼ ਰਿਹਾ, ਦੁਬਾਰਾ ਜਿਹੜੀ ਖੁਸ਼ੀ ਹੋਈ, ਉਹਨੂੰ ਲੱਗਦਾ ਹੈ ਕਿ ਇਹ ਗੁਰਪੁਰਬ ਦੇ ਸਹਾਰੇ ਉਹ ਆਪਣੀ ਪੰਥਕ ਜ਼ਮੀਨ ਜਿਹੜੀ ਜੀ ਉਹ ਲੱਭ ਸਕਦਾ। ਇਸੇ ਕਰਕੇ ਕਦੀ ਤਾਂ ਜਿਹੜੇ ਜੇਲ੍ਹਾਂ ਅੰਦਰ ਬੰਦ ਨੇ ਉਹਨਾਂ ਦੀ ਚਿੱਠੀ ਤੋੜ ਦਿੱਤੀ ਜਾਂਦੀ ਆ, ਕਦੇ ਅੰਡੇਮਾਨ ਨਿਕੋਬਾਰ ਸੰਬੰਧੀ ਚਿੱਠੀ ਤੋੜ ਦਿੱਤੀ ਜਾਂਦੀ ਹੈ। 10 ਸਾਲ ਜਦੋਂ ਰਾਜ ਕਰਦੇ ਰਹੇ ਉਦੋਂ ਕੁਛ ਨਹੀਂ ਕੀਤਾ ਆ। ਹੁਣ ਉਹਨਾਂ ਨੂੰ ਲੱਗਦਾ ਹੈ ਕਿ ਸਰਕਾਰ ਜਿਹੜੀ ਹੈ ਜੀ ਉਹਨਾਂ ਦੀ ਲੱਤ ਹੇਠੋਂ ਨਿਕਲੇ, ਸਟੇਜ ਉਹਨਾਂ ਦੀ ਹੋਵੇ, ਬੱਲੇ ਬੱਲੇ ਉਹਨਾਂ ਦੀ ਹੋਵੇ ਤੇ ਸਰਕਾਰ ਬਾਅਦ ਕੈਬਨਿਟ ਕੰਟਰੋਲ ਕਰਦੀ ਕਰੇ। ਦੂਜੇ ਪਾਸੇ ਜਿਹੜੇ ਪ੍ਰਧਾਨ ਮੰਤਰੀ ਹੈ ਜਾਂ ਜਿਹੜੇ ਬਾਕੀ ਮੰਤਰੀ ਨੇ ਜਿਨ੍ਹਾਂ ਨੇ ਆਉਣਾ ਹੈ ਗੁਰਪੁਰਬ ਦੇ ਮੌਕੇ ਦੇ ਉੱਤੇ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਜੀ ਉਹਨਾਂ ਨੂੰ ਲਈ ਜਾਂਦੀ ਆ ਸੱਦਾ ਪੱਤਰ, ਜਦੋਂ ਕਿ ਜਿਹੜਾ ਪ੍ਰੋਟੋਕਾਲ ਹੈ ਉਹ ਇਹ ਕਹਿੰਦਾ ਕਿ ਜੇ ਸਰਕਾਰੀ ਤੌਰ ਦੇ ਉੱਤੇ ਜਿਹੜੇ ਸਮਾਗਮ ਹੋ ਰਿਹਾ ਉਹਦੇ ਵਿੱਚ ਉਹਨਾਂ ਨੇ ਜਿਹੜਾ ਜੀ ਉਹ ਆਉਣਾ ਹੁੰਦਾ। ਇਹ ਵੀ ਹੁਣ ਵੇਖਣ ਵਾਲੀ ਗੱਲ ਹੋਊਗੀ ਕਿ ਸਰਕਾਰ ਜਿਹੜੇ ਪ੍ਰੋਗਰਾਮ ਲਿਖਦੀ ਆ, ਪ੍ਰਧਾਨ ਮੰਤਰੀ ਨੂੰ ਸੱਦਾ ਦਿੰਦੀ ਆ, ਪ੍ਰਧਾਨ ਮੰਤਰੀ ਕਿੱਥੇ ਜਾਂਦੇ ਆ। ਜੇ ਉਹ ਵੈਸੇ ਤਾਂ ਪ੍ਰੋਟੋਕਾਲ ਦੀ ਕੋਈ ਬਹੁਤੀ ਗੱਲਬਾਤ ਉਹ ਛੇੜਦੇ ਨਹੀਂ, ਪਰ ਜੇ ਉਹ ਦੂਜੇ ਪਾਸੇ ਚਲੇ ਜਾਂਦੇ ਤਾਂ ਪ੍ਰੋਟੋਕਾਲ ਜਿਹੜਾ ਵੀ ਉਹ ਟੁੱਟਣ ਵਾਲੀ ਗੱਲ ਵੀ ਹੋਊਗੀ। ਲੱਗਦਾ ਨਹੀਂ ਕਿ ਇਹ ਜਿਹੜੇ ਸਮਾਗਮ ਨੇ ਇਹ ਦੋਵੇਂ ਧਿਰਾਂ ਮਿਲ ਕੇ ਜਿਹੜਾ ਜੀ ਉਹ ਕਰ ਲੈਣਗੀ ਆ, ਕਿਉਂਕਿ ਰੌਲਾ ਜਿਹੜਾ ਨਹੀਂ ਉੱਥੇ ਉੱਪਰ ਜੀ ਦਾ ਪਿਆ ਹੋਇਆ ਤੇ ਉਹ ਕਿਹਦੇ ਸਿਰ ਦੇ ਉੱਤੇ ਲੱਗੇ। ਸਭ ਜਿਹੜੀ ਇਹਦੀ ਰਾਜਨੀਤੀ ਆ, ਕੋਈ ਬਾਬੇ ਦਾ ਦਿਨ ਮਨਾਉਣ ਦੇ ਵਾਸਤੇ ਉਤਸ਼ਾਹਤ ਲੋਕ ਨਹੀਂ ਜਿਹੜੇ, ਇਹ ਤਾਂ ਉਹਦੇ ਨਾਂ ਦੇ ਹੇਠ ਰੋਟੀਆਂ ਸੇਕਣ ਵਾਲੇ ਨੇ ਜੀ। ਜੀ ਜੀ ਬਿਲਕੁਲ। ਤੇ ਅੱਗੇ ਧਨੇਰ ਕੇਸ ਦੀ ਜੇ ਗੱਲ ਕਰੀਏ, ਕਿਸਾਨ ਮੋਰਚਾ ਤਾਂ ਜਾਰੀ ਆ, ਕੀ ਸਰਕਾਰ ਦੇ ਨਾਲ ਵੀ ਕੋਈ ਗੱਲਬਾਤ ਹੋ ਰਹੀ ਹੈ? ਇਹ 'ਚ ਪਟਿਆਲੇ ਦੇ ਵਿੱਚ ਜਿਹੜਾ ਜੀ ਮਹਿਮਦਪੁਰ ਮੰਡੀ ਆ, ਉੱਥੇ ਪੱਕੇ ਮੋਰਚੇ ਦੇ ਬੈਨਰ ਦੇ ਨਾਂ ਦੇ ਹੇਠ ਲਾਇਆ ਹੋਇਆ ਜੀ। ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹਨਾਂ ਦਾ ਇੱਥੇ ਆਉਣਾ ਜਾਰੀ ਆ। ਪੱਕੇ ਤੌਰ ਦੇ ਉੱਤੇ ਲੰਗਰ ਤੇ ਦੂਜੇ ਪ੍ਰਬੰਧ ਜਿਹੜੇ ਆ ਜੀ ਉਹ ਕੀਤੇ ਹੋਏ ਆ। ਔਰਤਾਂ ਵੱਡੀ ਗਿਣਤੀ ਦੇ ਵਿੱਚ ਉੱਥੇ ਔਰਤਾਂ ਨੇ ਸ਼ਿਰਕਤ ਜਿਹੜੀ ਹੈ ਜੀ ਇਸ ਮੋਰਚੇ ਦੇ ਵਿੱਚ। 5ਵੇਂ ਦਿਨ ਇਹ ਮੋਰਚਾ ਜਾਰੀ ਰਿਹਾ। ਸੁਰੱਖਿਆ ਦੇ ਲਿਹਾਜ਼ ਦੇ ਨਾਲ ਪਟਿਆਲਾ ਜਿਹੜਾ ਜੀ ਉਹ ਪੁਲਿਸ ਨੇ ਘੇਰਿਆ ਹੋਇਆ। ਮੋਤੀ ਮਹਿਲ ਦੇ ਦੁਆਲੇ ਪੁਲਿਸ ਫੋਰਸ ਦਾ ਜਿਹੜਾ ਜੀ ਉਹ ਘੇਰਾ ਪਿਆ ਹੋਇਆ, ਕਿਉਂਕਿ ਇਹਨਾਂ ਨੇ ਐਲਾਨ ਕੀਤਾ ਸੀਗਾ। ਹਾਲਾਂਕਿ ਬਾਅਦ ਦੇ ਵਿੱਚ ਇਹਨਾਂ ਨੇ ਇਹ ਐਲਾਨ ਵਾਪਸ ਲੈ ਲਿਆ ਸੀ, ਕਿਉਂਕਿ ਇੱਕ ਪ੍ਰਮੁੱਖ ਸਕੱਤਰ ਹੈ ਉਹਦੇ ਨਾਲ ਮੀਟਿੰਗ ਫਿਕਸ ਹੋ ਗਈ ਸੀ, ਪਰ ਪੁਲਿਸ ਨੂੰ ਲੱਗਦਾ ਕਿ ਕਿਤੇ ਇਹ ਇੱਕਦਮ ਸੱਦਾ ਦੇ ਕੇ ਫੇਰ ਨਾ ਤੁਰ ਪੈਣ, ਇਸ ਕਰਕੇ ਪੁਲਿਸ ਫੋਰਸ ਜਿਹੜੀ ਹੈ ਜੀ ਉਹ ਲੱਗੀ ਹੋਈ ਆ। ਸਾਰੀਆਂ ਧਿਰਾਂ ਦੀਆਂ ਨਿਗਾਹਾਂ ਮੋਰਚੇ ਦੇ ਪ੍ਰਬੰਧਕਾਂ ਤੇ ਸਰਕਾਰ ਦੇ ਦਰਮਿਆਨ 26 ਤਰੀਕ ਨੂੰ ਕੱਲ੍ਹ ਨੂੰ ਹੋਣ ਵਾਲੀ ਮੀਟਿੰਗ ਦੇ ਉੱਤੇ ਜਿਹੜੀਆਂ ਜੀ ਉਹ ਟਿਕੀਆਂ ਹੋਈਆਂ ਨੇ। 26 ਨੂੰ ਸੰਘਰਸ਼ ਕਮੇਟੀ ਦੇ ਵੱਲੋਂ ਵੱਧ ਤੋਂ ਵੱਧ ਇਕੱਠ ਕਰਨ ਦੇ ਵਾਸਤੇ ਜ਼ੋਰ ਜਿਹੜਾ ਜੀ ਉਹ ਲਾਇਆ ਜਾ ਰਿਹਾ। ਪੁਲਿਸ ਅਧਿਕਾਰੀਆਂ ਨੇ ਸੁਰੱਖਿਆ ਵਧਾਉਣ ਲਈ ਵਿਉਂਤਬੰਦੀ ਜਿਹੜੀ ਹੈ ਜੀ ਉਹ ਰੱਖੀ ਹੋਈ ਆ, ਕਿਉਂਕਿ ਕਮੇਟੀ ਦੇ ਵੱਲੋਂ ਜਿਹੜਾ ਜੀ ਪਹਿਲਾ ਮਾਰਚ ਕੈਂਸਲ ਕੀਤਾ ਗਿਆ ਸੀ। ਪੁਲਿਸ ਨੂੰ ਇਹ ਲੱਗਦਾ ਹੈ ਕਿ ਜੇ ਗੱਲਬਾਤ ਕਿਸੇ ਸਿਰੇ ਨਾ ਚੜੀ ਤਾਂ ਇਹ ਕਿਸਾਨ ਜਿਹੜੇ ਨੇ ਉਹ ਤੁਰ ਸਕਦੇ ਆ ਮੋਤੀ ਮਹਿਲ ਵੱਲ ਨੂੰ। ਔਰ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ, ਇਸ ਕਰਕੇ ਬਾਕੀ ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਹੈ ਜੀ ਉਹ ਵੀ ਇੱਥੇ ਲਿਆਂਦੀ ਗਈ ਆ। ਹੁਣ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਕਿਉਂਕਿ ਇਹ ਮਾਮਲਾ ਬਹੁਤ ਟੇਢਾ ਹੈ ਜੀ, ਸਰਕਾਰ ਦੇ ਵਸਤਾਂ ਬਹੁਤਾ ਕੁਛ ਹੈ ਨਹੀਂ ਗਾ। ਇਹ ਸਹੀ ਪੁੱਛੋ ਤਾਂ ਸਰਕਾਰ ਇਹ ਕਰ ਸਕਦੀ ਆ, ਰਿਵਿਊ ਪਟੀਸ਼ਨ ਜਿਹੜੀ ਹੈ ਜੀ ਉਹ ਪਾ ਸਕਦੀ ਆ, ਉਹ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੀ ਹੈ। ਪੰਜਾਬ ਦੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਉਹ ਵਿਗੜ ਸਕਦੀ ਆ।
ਇਹ ਮਾਮਲਾ ਸੁਪਰੀਮ ਕੋਰਟ ਦੇ ਨਾਲ ਜੁੜਿਆ ਹੋਇਆ। ਸਰਕਾਰ ਵੀ ਫੂਕ ਤੇ ਕਦਮ ਰੱਖੂਗੀ। ਕੰਟੈਂਪਟ ਆਫ ਕੋਰਟ ਕਿਤੇ ਜਿਹੜੀ ਹੈ ਜੀ ਉਹ ਸਰਕਾਰ ਦੇ ਉੱਤੇ ਨਾ ਜਿਹੜੀ ਉਹ ਲੱਗਦੀ ਹੋਵੇ ਕਿਤੇ। ਅਜੇ ਜਿਹੜਾ ਧਨੇਰ ਮਾਮਲੇ ਦੇ ਵਿੱਚ ਜਿਹੜੇ ਧਨੇਰ ਨੇ ਉਹਨਾਂ ਨੇ ਸਰੈਂਡਰ ਜਿਹੜਾ ਜੀ ਉਹ ਕਰਨਾ ਹੈ, ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਪਿਛਲੇ ਦਿਨੀ ਸੁਣਾਈ ਗਈ ਹੈ। ਪੱਕਾ ਮੋਰਚਾ ਤਾਂ ਇਹ ਕਿਸਾਨਾਂ ਨੇ ਜਿਹੜਾ ਜੀ ਉਹ ਲਾਇਆ। ਦੇਖੋ ਮੋਰਚਾ ਜਾਂ ਮੰਗਾਂ ਤਾਂ ਕੋਈ ਵੀ ਜਿਹੜਾ ਜੀ ਉਹ ਕਰ ਸਕਦਾ, ਪਰ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਜੀ ਇਹ ਸਰਕਾਰ ਦੇ ਹੱਥ ਵਾਸਤੇ ਕੁਛ ਨਹੀਂ ਜਿਹੜਾ ਜੀ ਉਹ ਹੈਗਾ, ਕਿਉਂਕਿ ਮਾਮਲਾ ਡਾਇਰੈਕਟਲੀ ਸਿਖਰਲੀ ਅਦਾਲਤ ਦੇ ਨਾਲ ਜੁੜਿਆ ਹੋਇਆ ਹੈ ਜੀ। ਤੇ ਗੱਲ ਕਰਦੇ ਹਾਂ ਜੋ ਹੜ੍ਹਾਂ ਦੇ ਨਾਲ ਜ਼ਮੀਨਾਂ ਖਰਾਬ ਹੋ ਗਈਆਂ, ਹੁਣ ਉਹਨਾਂ ਜ਼ਮੀਨਾਂ ਨੂੰ ਪੱਧਰੀਆਂ ਕਰਨ ਦੇ ਲਈ ਟਰੈਕਟਰ ਪਹੁੰਚੇ। ਜੀ ਇਹ ਇੱਕ ਵਾਰੀ ਫੇਰ ਜਿਹੜੇ ਜੀ ਪੰਜਾਬੀ ਜਿਹੜੇ ਜਦੋਂ ਹੜ੍ਹ ਆਏ ਨੇ ਜਿਵੇਂ ਉਹਨਾਂ ਦੀ ਮਦਦ ਜਿਹੜੀ ਹੈ ਜੀ ਉਹ ਕੀਤੀ ਆ। ਤੇ ਇਹ ਬਾਬਾ ਸੀਚੇਵਾਲ ਹੋਰਾਂ ਨੇ, ਕਿਉਂਕਿ ਇੱਥੇ ਇਹਨਾਂ ਦੀ ਜ਼ਮੀਨਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਬਹੁਤ ਡੂੰਘੇ ਡੂੰਘੇ ਟੋਏ ਜਿਹੜੇ ਆ ਜੀ ਉਹ ਪੈ ਗਏ ਆ। ਤੇ ਖਾਸ ਤੌਰ ਦੇ ਉੱਤੇ ਜਾਨੀਆਂ ਸ਼ਹਿਰ ਜਿਹੜਾ ਪਿੰਡ ਹੈ ਜੀ ਉਹਦੇ ਨੇੜੇ ਤੇੜੇ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਕਿਸਾਨਾਂ ਦੀਆਂ। ਔਰ ਜਿਹੜੇ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਟਰੈਕਟਰ ਕਰਾਰੇ ਤਵੀਆਂ ਜਿਹੜੀਆਂ ਜੀ ਉਹ ਲੈ ਕੇ ਪਹੁੰਚੋ ਤਾਂ ਕਿ ਇਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਪੱਧਰ ਕਰਕੇ ਉਹਨਾਂ ਨੂੰ ਦਿੱਤੀਆਂ ਜਾ ਸਕਣ ਔਰ ਉਹ ਅੱਗੋਂ ਜਿਹੜਾ ਜੀ ਉਹ ਕਣਕ ਬੀਜਣ ਜੋਗੇ ਹੋ ਸਕਣ। ਜਿਹੜੇ ਬਾਬਾ ਸੀਚੇਵਾਲ ਨੇ ਉਹਨਾਂ ਦੀ ਅਪੀਲ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਨੇ ਉਹ ਜਾਨੀਆਂ ਚਹਿਲ ਪਹੁੰਚ ਗਏ। ਨੇੜੇ ਤੇੜੇ ਦੇ ਜ਼ਿਲ੍ਹਿਆਂ ਤੋਂ ਵੀ ਜਿਹੜੇ ਜੀ ਉਹ ਪਹੁੰਚ ਗਏ। ਇਹਨਾਂ ਜ਼ਮੀਨਾਂ ਦੇ ਵਿੱਚ ਪਏ 40 ਤੋਂ 45 ਫੁੱਟ ਟੋਏ ਜਿਹੜੇ ਨੇ ਉਹਨਾਂ ਨੂੰ ਪੂਰਨ ਦਾ ਕੰਮ ਜਿਹੜਾ ਜੀ ਜਦੋਂ ਸ਼ੁਰੂ ਹੋਇਆ ਤੇ ਉਹ ਇੱਕ ਅਨੋਖੀ ਤਸਵੀਰ ਜਿਹੜੀ ਜੀ ਉਹ ਪੇਸ਼ ਕਰ ਰਿਹਾ ਸੀ। ਇਹਦੇ ਵਿੱਚ ਜਿਹੜੇ ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਰਹੇ ਉਹ ਸਾਈਡ ਦੇ ਉੱਤੇ ਖੜੇ ਜਿਹੜਾ ਜੀ ਉਹ ਦੇਖ ਰਹੇ ਸਨ ਕਿ ਉਹਨਾਂ ਦੀਆਂ ਜ਼ਮੀਨਾਂ ਦਾ ਕੀ ਬਣ ਗਿਆ। ਪਰ ਇੱਕ ਬਹੁਤ ਵੱਡੀ ਆਸ ਦੀ ਕਿਰਨ ਉਹਨਾਂ ਦੀਆਂ ਜਿਹੜੀਆਂ ਜੀ ਉਹ ਅੱਖਾਂ ਦੇ ਵਿੱਚ ਸੀ ਕਿ ਕਿੱਥੋਂ ਕਿੱਥੋਂ ਲੋਕ ਇਹ ਟਰੈਕਟਰ ਤਵੀਆਂ ਕਰਾਰੇ ਜਿਹੜੇ ਜੀ ਉਹ ਲੈ ਕੇ ਆ ਗਏ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜਾ ਸੀਗਾ ਜੀ ਉਹ ਜ਼ਮੀਨ ਦਾ ਮੂੰਹ ਮੱਥਾ ਫੇਰ ਤੋਂ ਬਣਨਾ ਸ਼ੁਰੂ ਜਿਹੜਾ ਜੀ ਉਹ ਹੋ ਗਿਆ। ਜਾਨੀਆਂ ਚ ਮਹਿਰਾਜ ਵਾਲਾ, ਚੱਕ ਵਡਾਲਾ ਇਹਨਾਂ ਪਿੰਡਾਂ ਦੀਆਂ ਜ਼ਮੀਨਾਂ ਨੂੰ ਨੁਕਸਾਨ ਜਿਹੜਾ ਜੀ ਉਹ ਜ਼ਿਆਦਾ ਹੋਇਆ। 5 ਫੁੱਟ ਤੋਂ ਲੈ ਕੇ 40 ਫੁੱਟ ਡੂੰਘੇ ਟੋਏ ਜਿਹੜੇ ਜੀ ਉਹ ਇੱਥੇ ਪੈ ਗਏ। ਮਿੱਟੀ ਤੇ ਰੇਤਾ ਖੇਤਾਂ ਦੇ ਵਿੱਚ ਜਿਹੜਾ ਜੀ ਉਹ ਫੈਲ ਗਿਆ, ਜਿਹਦੇ ਨਾਲ ਝੋਨੇ ਦੀ ਫਸਲ ਤਾਂ ਮਰੀ ਆ, ਅੱਗੋਂ ਜਿਹੜਾ ਜੀ ਉਹ ਕਣਕ ਬੀਜਣ ਦਾ ਫਿਕਰ ਜਿਹੜਾ ਜੀ ਉਹ ਪੈ ਗਿਆ ਸੀਗਾ। ਫਰੀਦਕੋਟ, ਲੁਧਿਆਣਾ, ਮੋਗਾ, ਜਲੰਧਰ, ਕਪੂਰਥਲਾ, ਕਾਲਾ ਸੰਘਿਆ, ਸਿੰਧਵਾ, ਦੋਨਾ ਇਹਨਾਂ ਇਲਾਕਿਆਂ ਤੋਂ ਟਰੈਕਟਰ ਜਿਹੜੇ ਜੀ ਉਹ ਲੈ ਕੇ ਆਏ। 2 JCB ਮਸ਼ੀਨਾਂ ਵੀ ਪਹੁੰਚ ਗਈਆਂ ਕਿ ਜਿੱਥੇ ਜਿੱਥੇ ਉਹਨਾਂ ਦੀ ਜ਼ਰੂਰਤ ਹੈ ਉਹਨਾਂ ਨੇ ਵੀ ਜਿਹੜੀਆਂ ਸੀ ਇਹ ਮਸ਼ੀਨਾਂ ਢਾਹ ਦਿੱਤੀਆਂ। ਔਰ ਟੋਏ ਪੂਰਨ ਦੇ ਵਾਸਤੇ ਕਿਸਾਨਾਂ ਦੇ ਵੱਲੋਂ ਰਲ ਕੇ ਟਰੈਕਟਰਾਂ ਦੇ ਵਿੱਚ ਜਿਹੜਾ ਜੀ ਉਹ ਤੇਲ ਪਵਾਇਆ ਜਾ ਰਿਹਾ ਜੀ। ਜਿਹੜੇ ਕਿਸਾਨ ਨੇ ਉੱਥੋਂ ਦੇ ਰਹਿਣ ਵਾਲੇ ਉਹ ਕਹਿੰਦੇ ਇਹ ਸਾਡੇ ਤੋਂ ਤਾਂ ਹੋ ਹੀ ਨਹੀਂ ਸੀ ਸਕਣਾ ਜਿੰਨੇ ਡੂੰਘੇ ਜਿਹੜੇ ਜੀ ਉਹ ਟੋਏ ਜਿਹੜੇ ਪੈ ਗਏ ਸੀਗੇ। ਤੋ ਕਹਿਣ ਨੂੰ ਜੋ ਮਰਜ਼ੀ ਕਹੀ ਜਾਵੇ ਜੀ, ਪਰ ਜੋ ਕੰਮ ਇੱਥੇ ਇਹਨਾਂ ਹੜ੍ਹਾਂ ਦੇ ਦੌਰਾਨ ਬਾਬਾ ਸੀਚੇਵਾਲ ਹੋਰਾਂ ਨੇ ਜਿਹੜਾ ਜੀ ਉਹ ਕੀਤਾ ਤੇ ਆਹ ਜਿਹੜੀ ਉਹਨਾਂ ਨੇ ਖਾਸ ਤੌਰ ਦੇ ਉੱਤੇ ਜਿਹੜੀ ਕਿਸਾਨਾਂ ਦੀ ਇੰਨੇ ਔਖੇ ਸਮੇਂ ਜਿਹੜਾ ਜੀ ਬਾਹ ਫੜ ਕੇ ਤੇ ਇਉਂ ਜਿਹੜਾ ਜੀ ਉਹਨਾਂ ਦੀਆਂ ਜ਼ਮੀਨਾਂ ਪੱਧਰ ਕਰਨ ਵੱਲ ਨੂੰ ਤੁਰੇ ਆ, ਇਹਦੀ ਜਿੰਨੀ ਤਾਰੀਫ ਕੀਤੀ ਜਾਵੇ ਉਹ ਥੋੜ੍ਹੀ ਹੈ। ਬਿਲਕੁਲ ਜੀ, ਰਲ ਮਿਲ ਕੇ ਜੇ ਸਾਰਾ ਕੁਝ ਕਰ ਲੈਣ ਤਾਂ ਬਹੁਤ ਵਧੀਆ। ਅਖੀਰ ਦੇ ਵਿੱਚ ਗੱਲ ਕਰਾਂਗੇ, ਇੱਕ ਗੁਰਨਾਮ ਬੰਡਾਲਾ ਦੇ ਨਾਂ 'ਤੇ ਇਨਕਾਊਂਟਰ ਹੋਇਆ ਸੀਗਾ ਪਰ ਅਖੀਰ ਦੇ ਵਿੱਚ ਉਹ ਜਿੰਦਾ ਨਿਕਲਿਆ ਆਇਆ ਸੀਗਾ, ਉਸ ਦੀ ਸੁਣਵਾਈ ਆ ਜਿਹੜੀ ਉਹ ਸ਼ੁਰੂ ਹੋਈ। ਐਕਚੁਅਲੀ ਇਹਦੀ SIT ਬਣਾਈ ਸੀਗੀ ਜੀ ਹਾਈ ਕੋਰਟ ਨੇ ਔਰ SIT ਕੰਮ ਨਹੀਂ ਸੀ ਕਰ ਰਹੀ ਕਿਉਂਕਿ ਜਿਹੜੇ SIT ਦੇ ਹੈੱਡ ਲਾਏ ਗਏ ਸੀਗੇ DGP ਸਿਧਾਰਥ ਚਟੋਪਾਧਿਆ, ਉਹਨਾਂ ਨੂੰ ਸਰਕਾਰ ਕੋਈ ਸਹਿਯੋਗ ਨਹੀਂ ਸੀ ਦੇ ਰਹੀ ਜੀ। ਇਹ ਮਾਮਲਾ ਸੀਗਾ ਐਕਚੁਅਲੀ ਇਹ 25 ਸਾਲ ਪੁਰਾਣਾ ਜਿਹੜਾ ਜੀ ਉਹ ਇਹ ਮਾਮਲਾ ਹੈ। ਹੋਇਆ ਇਹ ਸੀਗਾ ਕਿ 1994 ਦੇ ਵਿੱਚ ਪੁਲਿਸ ਨੇ ਇੱਕ ਮੁਕਾਬਲਾ ਕੀਤਾ, ਫਰਜ਼ੀ ਮੁਕਾਬਲਾ ਸੀ। ਇਹ ਕਿਹਾ ਕਿ ਇਹਦੇ ਵਿੱਚ ਇੱਕ ਗੁਰਨਾਮ ਸਿੰਘ ਬੰਡਾਲਾ ਨਾਂ ਦਾ ਜਿਹੜਾ ਖਾੜਕੂ ਸੀ ਉਹ ਮਾਰਿਆ ਗਿਆ। ਔਰ ਜਦੋਂ ਬਾਅਦ ਦੇ ਵਿੱਚ ਪਤਾ ਲੱਗਿਆ ਕਿ 2007 ਦੇ ਵਿੱਚ ਗੁਰਨਾਮ ਸਿੰਘ ਬੰਡਾਲਾ ਜਿੰਦਾ ਨਿਕਲ ਆਇਆ। ਜਦੋਂ ਜਿਉਂਦਾ ਨਿਕਲ ਆਇਆ ਤੇ ਫਿਰ ਉਸ ਪਰਿਵਾਰ ਦੀ ਜਿਹੜਾ ਵਿਚਾਰਾ ਮਾਤੜ ਗਰੀਬ ਪਰਿਵਾਰ ਆ ਜੀ, ਉਹਦੇ ਰੌਲਾ ਤਾਂ ਉਹ ਪਹਿਲਾਂ ਪਾਉਂਦਾ ਰਿਹਾ ਕਿ ਉਹਨਾਂ ਦਾ ਵੀ ਮੁੰਡਾ ਚੁੱਕ ਕੇ ਜਿਹੜਾ ਜੀ ਉਹ ਮਾਰ ਦਿੱਤਾ, ਪਰ ਕਿਸੇ ਨੇ ਸੁਣੀ ਨਹੀਂ। ਉਹ ਕਹਿੰਦੇ ਨਹੀਂ, ਗੁਰਨਾਮ ਸਿੰਘ ਬੰਡਾਲਾ ਮਾਰਿਆ। ਉਸ ਮਾਮਲੇ ਦੇ ਵਿੱਚ ਪੁਲਿਸ ਵਾਲਿਆਂ ਨੇ ਤਰੱਕੀ ਵੀ ਜਿਹੜੀ ਉਹ ਲੈ ਲਈ। ਅਸਲ ਦੇ ਵਿੱਚ ਇਹ ਮਰਨ ਵਾਲਾ ਸੁਖਪਾਲ ਸਿੰਘ ਸੀਗਾ
ਸੁਖਪਾਲ ਸਿੰਘ ਦੀ ਗੁੰਮਸ਼ੁਦਗੀ ਦੇ ਮਾਮਲੇ ਦੇ ਵਿੱਚ 13 ਅਗਸਤ 1994 ਨੂੰ ਰੋਪੜ ਪੁਲਿਸ ਨੇ FIR ਦਰਜ ਕੀਤੀ। ਸੁਖਪਾਲ ਸਿੰਘ ਰੋਪੜ ਨੇੜਲੇ ਪਿੰਡ ਕਾਲਾ ਅਫਗਾਨਾ ਦਾ ਵਾਸੀ ਸੀ। ਕਾਲਾ ਅਫਗਾਨਾ ਦੋ ਨੇ ਜੀ, ਇੱਕ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਹੈ, ਇੱਕ ਰੋਪੜ ਚ ਹੈ। ਰੋਪੜ ਵਾਲੇ ਦਾ ਸੀਗਾ। ਉਹਦੀ ਗੁੰਮਸ਼ੁਦਗੀ ਦੇ ਵੇਲੇ ਉਮਰਾ ਨੰਗਲ, ਜਿਹੜੇ ਪਰਮਰਾਜ ਉਮਰਾ ਨੰਗਲ ਹੈ, ਰੋਪੜ ਦੇ ਵਿੱਚ SP D ਲੱਗਿਆ ਹੋਇਆ ਸੀਗਾ। ਦਲਬੀਰ ਕੌਰ ਦਾ ਜਿਹੜੀ ਕਿ ਸੁਖਪਾਲ ਸਿੰਘ ਦੀ ਪਤਨੀ ਹੈ, ਉਹਦਾ ਇਹ ਦੋਸ਼ ਸੀਗਾ ਕਿ ਉਹਦੇ ਪਤੀ ਨੂੰ ਘਰੋਂ ਚੁੱਕ ਕੇ ਇਸ ਅਫਸਰ ਨੇ ਲਿਜਾਇਆ ਔਰ ਉਹਦੀ ਸੱਸ ਨੂੰ ਕਈ ਦਿਨਾਂ ਤੱਕ ਹਿਰਾਸਤ ਦੇ ਵਿੱਚ ਰੱਖਿਆ ਗਿਆ। ਮੁੜ ਕੇ ਸੁਖਪਾਲ ਸਿੰਘ ਨੂੰ ਮਾਰ ਦਿੱਤਾ ਗਿਆ, ਇਹ ਕਹਿ ਕੇ ਇਹ ਗੁਰਨਾਮ ਸਿੰਘ ਬੰਡਾਲਾ, ਉਹਦਾ ਇਨਾਮ ਵੀ ਲੈ ਲਿਆ, ਉਹਦੀ ਤਰੱਕੀ ਵੀ ਲੈ ਲਈ। 2007 ਦੇ ਵਿੱਚ ਗੁਰਨਾਮ ਸਿੰਘ ਬੰਡਾਲਾ ਜਿਉਂਦਾ ਨਿਕਲ ਆਇਆ। ਇਹ ਮਾਮਲਾ ਜਿਹੜਾ ਸੀਗਾ ਜੀ ਚੜ੍ਹਦਿਆਂ ਚੜਾਉਂਦਿਆਂ ਇਹ CBI ਦੀ ਜਾਂਚ ਦੀ ਮੰਗ ਜਿਹੜੀ ਜੀ ਉਹ ਕੀਤੀ ਗਈ। ਜਦੋਂ ਮਾਮਲਾ ਇਹ ਹਾਈ ਕੋਰਟ ਤੱਕ ਪਹੁੰਚਿਆ ਤਾਂ ਹਾਈ ਕੋਰਟ ਨੇ DGP ਸਿਧਾਰਥ ਚਟੋਪਾਧਿਆਏ ਹੋਰਾਂ ਦੀ ਅਗਵਾਈ ਦੇ ਵਿੱਚ ਇੱਕ SIT ਬਣਾਤੀ। ਸਰਕਾਰ ਨੇ ਕੋਈ ਸਹਿਯੋਗ ਨਾ ਦਿੱਤਾ, ਨਾ ਉਹਨੂੰ ਕੋਈ ਕਮਰਾ ਦਿੱਤਾ, ਨਾ ਉਹਨਾਂ ਨੂੰ ਕੋਈ ਸਟਾਫ ਦਿੱਤਾ, ਕਿਉਂਕਿ DGP ਸਿਧਾਰਥ ਚਟੋਪਾਧਿਆਏ ਇਮਾਨਦਾਰ ਆਫਿਸਰ ਨੇ, ਉਹਨਾਂ ਨੂੰ ਖੁੱਡੇ ਲਾਈਨ ਜਿਹੜਾ ਜੀ ਉਹ ਲਾਇਆ ਹੋਇਆ। ਔਰ ਹੁਣ ਜਦੋਂ ਉਹ ਦੁਬਾਰਾ ਹਾਈ ਕੋਰਟ ਦੇ ਵਿੱਚ ਚਲੇ ਗਏ ਕਿ ਮੈਂ ਕਿਵੇਂ ਜਾਂਚ ਜਿਹੜੀ ਦੀ ਇਹਦੀ ਕਰਾਂ, ਮੇਰੇ ਤਾਂ ਪੱਲੇ ਹੀ ਜਿਹੜਾ ਦੀ ਕੁਛ ਨਹੀਂ ਸਰਕਾਰ ਨੇ ਦਿੱਤਾ ਹੋਇਆ। ਹੁਣ ਹਾਈ ਕੋਰਟ ਨੇ ਔਰ ਇਹ ਕਿਹਾ ਕਿ ਮੈਂ ਇਹਦੀ ਜਾਂਚ ਨਹੀਂ ਕਰਨੀ, SIT ਹੋਰ ਬਣਾ ਦਿਓ। ਹਾਈ ਕੋਰਟ ਇਸ ਮਾਮਲੇ ਦੇ ਉੱਤੇ ਅੜ ਗਿਆ, ਇਹ ਕਿਹਾ ਕਿ ਨਹੀਂ, ਜਾਂਚ ਤਾਂ ਚਟੋਪਾਧਿਆਏ ਸਾਹਿਬ ਹੀ ਕਰਨਗੇ ਔਰ ਉਹਨਾਂ ਨੂੰ ਇਹ ਵੀ ਕਹਿਤਾ ਕਿ ਸਰਕਾਰ ਹਰ ਕੁਝ ਸਭ ਕੁਝ ਉਹਨਾਂ ਨੂੰ ਦਊਗੀ। ਹੁਣ ਸਿਧਾਰਥ ਚਟੋਪਾਧਿਆਏ ਹੋਰਾਂ ਨੂੰ ਸਟਾਫ ਵੀ ਦੇ ਦਿੱਤਾ ਗਿਆ, ਉਹਨਾਂ ਨੂੰ ਦਫ਼ਤਰ ਵੀ ਜਿਹੜਾ ਜੀ ਉਹ ਦੇ ਦਿੱਤਾ ਗਿਆ। ਇਹ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਉਹ ਜਾਂਚ ਦੀ ਜਿਹੜੀ ਰਿਪੋਰਟ ਹੈ ਜਿਹੜੀ ਕਿ ਕਿਵੇਂ ਚੱਲ ਰਹੀ ਆ, ਉਹ DGP ਦਿਨਕਰ ਗੁਪਤਾ ਨੂੰ ਨਹੀਂ ਦੇਣਗੇ, ਬਲਕਿ ਵਧੀਕ ਚੀਫ ਸਕੱਤਰ ਸਤੀਸ਼ ਚੰਦਰਾ ਨੂੰ ਦੇਣਗੇ, ਕਿਉਂਕਿ ਪ੍ਰੋਟੋਕਾਲ ਦੇ ਮੁਤਾਬਕ ਜਿਹੜੇ ਸਿਧਾਰਥ ਚਟੋਪਾਧਿਆਏ ਨੇ ਜੀ ਉਹ ਸੀਨੀਅਰ ਨੇ, ਦਿਨਕਰ ਗੁਪਤਾ ਹਰੀ ਉਹਨਾਂ ਤੋਂ ਜੂਨੀਅਰ ਨੇ। ਇਸ ਕਰਕੇ ਜਿਹੜਾ ਜੀ ਇਹ ਕਿਹਾ ਗਿਆ ਕਿ ਉਹਨਾਂ ਨੂੰ ਰਿਪੋਰਟ ਨਹੀਂ ਕਰਨਗੇ। ਚਟੋਪਾਧਿਆਏ ਦੇ ਨਾਲ ADGP ਗੁਰਪ੍ਰੀਤ ਦਿਓ ਹੋਰੀ ਵੀ ਜਿਹੜਾ ਜੀ ਉਹ ਰਹਿਣਗੇ। ਇਸ ਤੋਂ ਪਹਿਲਾਂ ਸਰਕਾਰ ਨੇ ਗੁਰਪ੍ਰੀਤ ਦਿਓ ਹੋਰਾਂ ਨੂੰ ਮੁਹੱਈਆ ਕਰਾਉਣ ਦੇ ਵਿੱਚ ਅਸਮਰੱਥਾ ਜਿਹੜੀ ਹੈ ਜੀ ਉਹ ਜ਼ਾਹਰ ਕੀਤੀ ਸੀ, ਪਰ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਹੁਣ ਉਹ ਆਫਿਸਰ ਵੀ ਨਾਲ ਜਿਹੜੀ ਹੈ ਜੀ ਉਹ ਲਾਉਣੀ ਪਈ ਹੈ। ਦੇਖਦੇ ਹਾਂ ਸਿਧਾਰਥ ਚਟੋਪਾਧਿਆਏ ਹੋਰਾਂ ਦੇ ਉੱਤੇ ਉਮੀਦ ਜਿਹੜੀ ਜੀ ਉਹ ਬਹੁਤ ਵੱਡੀ ਹੈ ਕਿ ਉਹ ਇਸ ਮਾਮਲੇ ਨੂੰ ਇਹਦੀਆਂ ਪਰਤਾਂ ਤੱਕ ਜਿਹੜਾ ਜੀ ਉਹ ਜਾਣਗੇ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।